ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 3 ਜੁਲਾਈ 2018 19 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਐਂਡ YouTube ਤੇ ਸਬਸਕ੍ਰਾਈਬ ਵੀ ਕਰੋ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਜੋ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਆਪਾਂ ਤੁਹਾਡੀਆਂ ਵਿਚਾਰ ਚਰਚਾਵਾਂ ਲਾਵਾਂਗੇ। ਜੀ ਡਾਕਟਰ ਸਾਹਿਬ ਦੇਖੋ, ਅਜੇ ਤੱਕ ਵੀ ਦੁਨੀਆ ਦੇ 30 ਮਿਲੀਅਨ ਸਿੱਖਾਂ ਦੇ ਮਨਾਂ ਦੇ ਵਿੱਚ ਉਹ ਦਰਦ, ਉਹ ਪੀੜ ਹੈ ਜਿਹੜੀ ਕਿ ਜਲਾਲਾਬਾਦ 'ਚ ਜਿਹੜਾ ਹਮਲਾ ਉਹਨਾਂ ਅਨਆਰਮਡ ਸਿੱਖਾਂ ਤੇ ਜਿਹੜੇ ਸੱਚਮੁੱਚ ਹਾਰਮਨੀ, ਆਪਸੀ ਸਦਭਾਵਨਾ ਦੇ, ਮਜ਼ਹਬਾਂ ਦੀ ਆਪਸੀ ਮੁਹੱਬਤ ਦੇ ਰੀਅਲ ਐਂਬੈਸਡਰ ਨੇ ਜੀ, ਉਹਨਾਂ ਦੇ ਉੱਤੇ ਕੀਤਾ ਗਿਆ ਹਮਲਾ ਜਿਸ ਦੇ ਵਿੱਚ 19 ਜਾਨਾਂ ਗਈਆਂ ਔਰ ਇਸ ਦਾ ਪ੍ਰਭਾਵ, ਚਰਚਾ ਔਰ ਇਸ ਦੇ ਕਾਰਨ, ਇਸ ਦੇ ਪਿੱਛੇ ਕੌਣ ਹੈ ਔਰ ਅੱਗੋਂ ਇਸ ਦਾ ਕੀ ਸਿੱਟਾ ਨਿਕਲੇਗਾ, ਇਹੀ ਚਾਰੇ ਪਾਸੇ ਵਿਚਾਰ ਦੇ ਇਸ਼ੂ ਨੇ। ਕੱਲ ਸਾਡਾ ਆਲਮੋਸਟ 45 ਮਿੰਟ ਦਾ ਸੈਗਮੈਂਟ ਜਿਹੜਾ ਕਿ ਇਸ ਸਾਰੇ ਇਸ਼ੂ ਦੀਆਂ ਬਰੀਕੀਆਂ ਨੂੰ ਕੱਲਾ ਜਲਾਲਾਬਾਦ ਤੱਕ ਨਹੀਂ, ਜਿਵੇਂ 1979 'ਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਤੇ ਕੀਤਾ ਗਿਆ ਹਮਲਾ ਔਰ ਪਿਛਲੇ 40 ਸਾਲ ਦੇ ਵਿੱਚ ਕਿਹੜੇ ਰਜੀਮਸ ਔਰ ਅੱਜ ਕਿਹੜੀਆਂ ਧਿਰਾਂ ਨੇ ਜਿਨ੍ਹਾਂ ਦੇ ਹਿੱਤ ਉੱਥੇ ਨੇ, ਜਿਹੜੀਆਂ ਇੱਕ ਉਸ ਓਪਨ ਪਲੇਗਰਾਊਂਡ ਦੇ ਵਿੱਚ ਖੇਡ ਰਹੀਆਂ, ਉਸ ਦੇ ਉੱਤੇ ਅਸੀਂ ਚਰਚਾ ਕੀਤੀ ਸੀ, ਜਿਸ ਨੂੰ ਸਾਡੇ ਸੰਵੇਦਨਸ਼ੀਲ ਔਰ ਖਾਸ ਤੌਰ ਤੇ ਜਿਹੜੇ ਓਪੀਨੀਅਨ ਮੇਕਰ ਨੇ, ਇੰਟੈਲੈਕਚੁਅਲਸ, ਉਹਨਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਸ ਦੇ ਕਾਫੀ ਸ਼ੇਅਰ ਵੀ ਹੋਏ ਔਰ ਬਹੁਤ ਸਾਰਿਆਂ ਨੇ ਸਾਨੂੰ ਕੰਪਲੀਮੈਂਟ ਵੀ ਕੀਤੇ ਨੇ ਕਿ ਅਸੀਂ ਸਾਰੀ ਸਥਿਤੀ ਨੂੰ, ਕਿਉਂਕਿ ਅਸੀਂ ਕਿਸੇ ਇੱਕ ਦੇ ਉੱਤੇ ਕੋਈ ਬਲੇਮ ਗੇਮ ਫਿਕਸ ਨਹੀਂ ਕੀਤੀ ਹੈ, ਲੇਕਿਨ ਜਿਹੜੇ ਜਿੰਨੇ ਕੁ ਵੀ ਪੁਆਇੰਟਰ ਨੇ, ਜਿਸ ਕਿਸਮ ਦੀ ਤੁਸੀਂ ਜਿਹਨੂੰ ਅਸੀਂ ਅਮਰੀਕਨ ਜਿਹੜਾ ਇਹਨਾਂ ਦਾ ਫੋਕਲੋਰ ਹੈ ਉਹਦੇ 'ਚ ਡਕ ਡਸਟ ਕਹਿੰਦੇ ਨੇ ਕਿ what looks like a duck, quacks like a duck, walks like a duck is a duck। ਸੋ ਜ਼ਾਹਿਰ ਹੈ ਕਿ ਅਸੀਂ ਉਹਨਾਂ ਸਾਰੇ ਹੀ ਜਿਹੜੀਆਂ ਵੀ ਪੋਸੀਬਿਲਿਟੀਜ਼ ਨੇ ਇਸ ਦੇ ਪਿੱਛੇ ਕੌਣ ਹੋ ਸਕਦਾ ਹੈ ਔਰ ਅਲਟੀਮੇਟਲੀ ਕਿਹਦੇ ਹਿੱਤ ਇਹਦੇ 'ਚ ਸਰਵ ਹੁੰਦੇ ਨੇ। ਔਰ ਉਹਦੇ 'ਚ ਜਿਹੜਾ ਇੱਕ ਫੈਕਟਰ ਹੋਰ, ਅੱਜ ਜਦੋਂ ਮੈਂ ਸਿਕਸ ਫਾਰ ਜਸਟਿਸ ਵਾਲਿਆਂ ਦਾ ਵੀ ਇਸ ਦੇ ਉੱਤੇ ਕਾਮੈਂਟ ਦੇਖਿਆ, ਸੋ ਉਹਨਾਂ ਨੇ ਬੜਾ ਪ੍ਰੋਮੀਨੈਂਟਲੀ ਮੈਂਸ਼ਨ ਕੀਤਾ ਹੈ ਕਿ ਵੀ ਜਦੋਂ ਪ੍ਰੈਜ਼ੀਡੈਂਟ ਕਲਿੰਟਨ 20 ਮਾਰਚ 2000 ਨੂੰ ਭਾਰਤ ਗਏ ਸਨ ਤੇ ਉਦੋਂ ਚਿੱਠੀ ਸਿੰਘਪੁਰਾ 'ਚ 35 ਸਿੱਖ ਮਾਰੇ ਗਏ ਸਨ ਤੇ ਹੁਣ ਐਲਿਸ ਜੀ ਵੈਲਸ ਜਿਹੜੀ ਪ੍ਰਿੰਸੀਪਲ ਡਿਪਟੀ ਅਸਿਸਟੈਂਟ ਸੈਕਟਰੀ ਹੈ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਦੀ, ਉਸ ਦਿਨ ਜਿਹੜੀ ਹੈ ਉਹ ਕਾਬਲ ਦੇ ਵਿੱਚ ਸੀ। ਸੋ ਜ਼ਾਹਿਰ ਹੈ ਇਸ ਵੇਲੇ ਪਾਕਿਸਤਾਨ ਦੇ ਨਾਲ ਵੀ ਨੈਗੋਸ਼ੀਏਸ਼ਨ ਚੱਲ ਰਹੀਆਂ, ਅਫਗਾਨਿਸਤਾਨ ਦੇ ਨਾਲ ਵੀ ਚੱਲ ਰਹੀਆਂ, ਉੱਥੋਂ ਉਹਨੇ ਪਾਕਿਸਤਾਨ ਆਉਣਾ ਸੀ। ਸੋ ਇਹ ਜਿਹੜੇ ਆ ਕਤਲੇਆਮ ਹੈ ਸਿੱਖਾਂ ਦਾ ਜਲਾਲਾਬਾਦ 'ਚ ਸੁਸਾਈਡਲ ਬੰਬਰ ਵੱਲੋਂ, ਇਹ ਉਹਦੇ ਨਾਲ ਵੀ ਕੋਇਨਸਾਈਡ ਕਰਦਾ। ਪਰ ਇਹਨੂੰ ਅਸੀਂ ਸੈਕੰਡ ਜਿਹੜਾ ਜਦੋਂ ਇਸੇ ਹੀ ਸੈਗਮੈਂਟ ਦਾ ਦੂਸਰੇ ਹਿੱਸੇ 'ਚ ਜਾਵਾਂਗੇ, ਇਸ ਦੀ ਅਸੀਂ ਅੱਗੋਂ ਵੀ ਘੋਖ ਕਰਾਂਗੇ। ਔਰ ਕੁੱਲ ਮਿਲਾ ਕੇ ਜਿੰਨੀ ਕੁ ਇਸ ਦੇ ਉੱਤੇ ਕਾਮੈਂਟਰੀ ਬਹੁਤ ਸਾਰੇ ਈਵਨ ਨਿਰਪੱਖ ਲੋਕਾਂ ਵੱਲੋਂ ਵੀ ਆ ਰਹੀ ਹੈ, ਉਹ ਜਿਹੜੀ ਹੈ ਸ਼ੱਕ ਦੀ ਸੂਈ ਜਿੱਧਰ ਭੇਜਦੀ ਹੈ। ਉਹ ਜ਼ਾਹਰ ਹੈ ਕਿ ਉਹੀ ਤਾਕਤ ਜਿਹੜੀ ਕਿ ਉਸ ਖਿੱਤੇ ਦੇ ਵਿੱਚ ਆਪਣੇ ਹਿੱਤਾਂ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ। ਔਰ ਇਹ ਸਾਰੇ ਦੀ ਗੱਲ ਨੂੰ ਅੱਗੇ ਵੇਰਵੇ 'ਚ ਜਾਣ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਸਾਡਾ ਇਹ ਯਤਨ ਵੀ ਸੀ, ਕੋਸ਼ਿਸ਼ ਵੀ ਸੀ, ਸਾਰਿਆਂ ਦੇ ਨਾਲ ਜਿਹੜੇ ਐਕਟਿਵਿਸਟ ਨੇ ਸੰਪਰਕ ਵੀ ਸੀ ਕਿ ਸਾਡੇ ਮਾਰੇ ਗਏ ਅਫਗਾਨ ਸਿੱਖ ਭਰਾਵਾਂ ਦੇ ਲਈ, ਔਰ ਜਿਨ੍ਹਾਂ ਦੇ ਵਿੱਚ 2 ਜਾਂ 3 ਹਿੰਦੂ ਵੀ ਕਹੇ ਜਾ ਰਹੇ ਨੇ, ਹਾਲਾਂ ਉਹਨਾਂ ਦੇ ਕੋਈ ਨਾਂ ਵੇਰਵੇ ਨਾਲ ਨਹੀਂ ਆਏ ਹੈ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ
एक ट्रेंड, हालांकि मारिया गया बेगुनाह है, पर जिस अंदाज दे विच भारत दे विच इस सारे नूं घुमाया जा रहा है और जरा इन्हां दा एक प्रोटेस्ट भी इन्होंने अफगानिस्तान की एम्बैसी के बाहर मनजीत सिंह जीके और इन्होंने किया है, दिल्ली कमेटी वही सस्ती शोहरत, हालांकि एम्बैसडर भी सपोर्टिव से उसका इंटरव्यू भी मैं देखा ट्रिब्यून दे विच भी, और वो तो खुद जिहड़े ने वो सारे दे विक्टिम ने, और उन्होंने ये कहा कि भी बेशक अवतार सिंह खालसा मारे गए ने, असी उन्हां दी थां एक सिख नूं ही पार्लीमेंट दे विच लियाना चाहांगे, जे कोई हौसला करके आए गए तो बाद दी गल है, पर किते भी ये देखण च हालां एक जिहड़ी गेम मैं समझदा भी अफगानिस्तान दी हुकूमत नूं भी या उन्हां दे एम्बैसडर्स नूं इस सारे च जिथे कि इस किस्म दा खौफनाक वाक़या होया वो नहीं खेडनी चाहिए। हुण असी इत्थे बैठे तो अजे सारिया ऑप्शनस दे रहे हैं, किसी एक दे उत्ते असी सीधा नहीं सुटिया, पर जे अफगानिस्तान का एम्बैसडर इस नूं पाकिस्तान के खाते च पांदा है तो फिर दूसरा सवाल यह उठता है भी तुहाडी किस किस्म की हुकूमत है। हुण इस वेले अफगानिस्तान दे विच गवर्निंग पैरलल गवर्निंग हो रही है, एक पासे अशरफ गनी जिहड़े ने वो प्रेजिडेंट ने, दूसरे पासे क्योंकि जिहड़ा इन्हां दे पैरलल जिहड़ा जित्तिया इलैक्शन च रौला पै गया सी जदों इन्हां दियां वोटां पईयां कि उहदियां वध ने अब्दुल्ला, सो इन्हां ने फैसला किया कि ठीक है प्रेजिडेंट ये होएगा, दूसरे पासे उन्हां नूं अब्दुल्ला नूं चीफ एग्जैक्टिव ऑफिसर CEO का रुतबा दिता है। हुण दोनों ही पावरफुल और वो जिहड़ा वो गवर्न भी करता है और नज़रसानी भी करता है फैसलों ते जे तुहाडे मुल्क दे विच प्रेजिडेंट आ रहा है जलालाबाद, सिख जां हिंदू अपने चाह नाल 50 के करीब बंदे डेलीगेशन जिहड़ा तुहानूं मिलण आ रहा है, क्योंकि इलैक्शन सिस्टम जिहड़ी इलैक्शन अफगानिस्तान होण जा रही है उसनूं तुसीं कंडक्ट करके अपनी लैजिटिमेसी भी प्रूव करना चाहुंदे हो कि भी साडा रीयल कंट्रोल है, ते और जे उन्हां नूं कोई रस्ते 'च हो जांदा 10 मील दूर 15 मील समझ आ सकदा सी जी एम्बुश कीता जे तुहाडे गवर्नर हाउस पहुंच के उत्थे आके वो शिकार हुंदे ने, तुहाडी किस किस्म की सिक्योरिटी सी, इहदा मतलब है भी तुहाडा तो प्रेजिडेंट भी सिक्योर नहीं है, जे उही हुंदा उहदे ते भी उस किस्म का हो सकदा सी, हालां उत्थे मौजूद नहीं सी जदों मारे। सो बजाए कि इस गल की रिस्पॉन्सिबिलिटी कबूलन दे कि वो फेल होए ने एडमिनिस्ट्रेशन, लोग असी जनरली उन्हां दे लोकां दे बिहाफ ते कौन की करदा असी नहीं कहना चाहुंदे, उन्हां दा इंटरनल मैटर है, पर जदों असी हुण ये देखते हैं कि जिहड़ी अपनी फेल्योर है वो बिना तुसी किसी दे गल कहण दे पाकिस्तान दे खाते च पा दिओ, ये ठीक नहीं है। बाकी उन्हां दे अपने इशू ने, जिहड़ा उन्हां दा एजेंसी एरिया है जां उत्थों है, कित्थे चैक पोस्ट है, कौन किधरों किधर भेजदा है, क्योंकि पाकिस्तान तो खुद विक्टिम बनता है। और बहुत बार ये हुंदा है कि भी जे हुण तालिबान अफगानिस्तान च खड़े होए तो इधर जिहड़े तालिबान जां लश्कर झंगवी बन गया, कोई होर बन गया, उन्हें पाकिस्तान के सिविलियंस का किहड़ा लिहाज किया, स्कूल के बच्चों तक नूं नहीं किया। सो मैं समझदा भी ये उहदा एक नैगेटिव पार्ट, और जिहड़ी गल साडे ये जीके जां सरसे जां दूजे जिहड़े इन द एंड ऑफ द डे एजेंसियां दे हक च भुगतण च उन्हां नूं खुश करन च यकीन रखदे ने, इन्हां दा जिहड़ा वड्डा बैनर भी इन्हां दे हत्थ फड़िया होया सी प्रोटेस्ट दे वेले, इनोसेंट किल्ड हिंदूज एंड सिक्स, इन्हां नूं ये लग्या भी सिखां तो पहला हिंदू कहना बड़ा जरूरी। सो कुल मिला के ये पार्ट जिहड़ा ये जरूर जिहड़ा दुखदाई है कि भी उत्थे बैठे इस दे उत्ते मत पॉलिटिक्स करो कि भी तुसी हिंदू तो भी एजेंसियां की गेम खेडनी है, पर असी ये देख रहे सी कि भी कोई ना कोई एक्टिविटी इस दे उत्ते होए, इस दे लई ईवन असी कोशिश कर रहे हैं, मीटिंग भी अफगानिस्तान दे UN एम्बैसडर नाल भी और विद इन न्यूयॉर्क जिहड़ा उन्हां दा कौंसलेट है उन्हां दे नाल भी, और जे लोड़ पई तो असी कोई होर भी जे कोई कैंडल लाइट विजल जां दूसरा, लेकिन जिहड़ी एक ये सारे चो सी कुछ भी नहीं हो रहा है। तो अज ही साडा संपर्क सर परमजीत सिंह बेदी जिहड़े कि गुरुद्वारा इसनूं दा टिपिकल गुरुद्वारा गुरु नानक दरबार हिक्सविल जिहड़ा लॉन्ग आइलैंड च है उस दे को प्रेजिडेंट ने, और अफगान कम्यूनिटी काफ़ी है उस गुरुद्वारे नाल संबंधित, लेकिन कल पिछले कल उन्होंने उस गुरुद्वारा साहब च सारी संगत दे बिहाफ के उत्ते जिहड़े मारे गए ने वीर उन्हां दी याद दे विच अखंड पाठ साहब आरंभ कीते। कल जिहड़ा उसका 5 बजे भोग होएगा और 5 तो 7
ਉਹਨਾਂ ਦੀ ਯਾਦ 'ਚ ਅਰਦਾਸ ਵੀ ਕੀਤੀ ਜਾਏਗੀ ਔਰ ਜਿਹੜੇ ਅੱਡ-ਅੱਡ ਕਮਿਊਨਿਟੀ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਏਗੀ। ਸੋ ਅਸੀਂ ਇਸ ਗੱਲ ਦੀ ਖੁਸ਼ੀ ਲੈਂਦੇ ਹਾਂ ਕਿ ਬੜੇ ਸ਼ਾਰਟ ਨੋਟਿਸ ਦੇ ਉੱਤੇ ਸਾਡੀ ਟੈਕਨੀਕਲ ਟੀਮ ਨੇ, ਹਾਲਾਂਕਿ ਸ਼ਾਮ ਤੱਕ ਹੀ ਫਾਈਨਲ ਹੋਇਆ, ਇਸ ਦੀ ਜਿਹੜਾ ਪ੍ਰੋਮੋ ਬਣਾ ਕੇ ਚੱਲ ਰਿਹਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਵੀ ਚੱਲੇਗਾ। ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਵੀ ਕਰਾਂਗੇ ਨਿਊਯਾਰਕ ਦੇ ਖਾਸ ਤੌਰ ਤੇ ਕਿ ਗੁਰਦੁਆਰਾ ਸਾਹਿਬ ਹਿਕਸਵਿਲ, ਜਿਹਦਾ ਐਗਜ਼ੈਕਟ ਐਡਰੈਸ ਹੈ 11 ਬ੍ਰੌਡਵੇ ਹਿਕਸਵਿਲ ਨਿਊਯਾਰਕ, ਸੋ ਇਸ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਜ਼ਰੂਰ ਹਾਜ਼ਰੀ ਭਰਨ ਔਰ ਅਸੀਂ ਸਾਡੀ TV 84 ਦੀ ਟੀਮ ਇਸ ਅਰਦਾਸ ਸਮਾਗਮ ਨੂੰ ਪੂਰੇ ਤੌਰ ਤੇ ਕਵਰ ਕਰੇਗੀ। ਅੱਜ ਵੀ BBC ਦੇ ਪੱਤਰਕਾਰ ਨੇ ਦਲੀਪ ਸਿੰਘ, ਉਹਨਾਂ ਦੀ ਸਟੋਰੀ ਦੇਖ ਕੇ ਮੈਂ ਇਨਸਪਾਇਰ ਵੀ ਹੋਇਆ ਔਰ ਹਾਲਾਂਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਜਿਹੜਾ ਉਹ ਟੱਚ ਬੇਸ ਕੀਤਾ ਸੀ, ਪਰ ਅੱਜ ਅਸੀਂ ਜ਼ਿਆਦਾ ਵੇਰਵੇ ਦੇ ਨਾਲ ਕਿ ਜਦੋਂ ਹੁਣ ਇੱਕਦਮ ਜਦੋਂ ਕੋਈ ਇਸ ਕਿਸਮ ਦਾ ਦੁਖਾਂਤ ਵਾਪਰਦਾ ਹੈ ਤੇ ਚਾਰ ਚੁਫੇਰੇ ਦਿਲਚਸਪੀ ਵੀ ਹੁੰਦੀ ਹੈ ਕਿ ਵੀ ਸਿੱਖ ਅਫਗਾਨਿਸਤਾਨ 'ਚ, ਕਾਬਲ 'ਚ, ਜਲਾਲਾਬਾਦ 'ਚ ਔਰ ਅੱਜ ਹੀ ਤਹਿਸੀਨ ਕੁਰੈਸ਼ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿਣ ਲੱਗੇ ਕਿ ਜੀ ਅਸੀਂ 25-30 ਸਾਲ ਪਹਿਲਾਂ 20 ਸਾਲ ਪਹਿਲਾਂ ਦੀ ਗੱਲ ਕਰ ਰਹੇ ਸੀ ਕਿ ਅਸੀਂ ਇਲਾਕਾ ਗੈਰ 'ਚ ਗਏ ਕਿਉਂਕਿ ਉੱਥੇ ਜਿਹੜੀ ਚੀਜ਼ਾਂ ਹੋਰ ਕਿਤੇ ਨਹੀਂ ਮਿਲਦੀਆਂ ਉੱਥੇ ਮਿਲਦੀਆਂ ਨੇ ਸ਼ਾਪਿੰਗ ਦੇ ਲਈ ਤੇ ਕਹਿੰਦੇ ਕਿ ਵੀ ਮੈਂ ਦੇਖਿਆ ਕਿ ਵੀ ਉੱਥੇ ਤਾਂ ਜਿੰਨੇ ਕੁ ਦੁਕਾਨਦਾਰ ਨੇ ਉਹਨਾਂ 'ਚ ਬਹੁਤੇ ਸਿੱਖ ਨੇ। ਮੈਂ ਕਿਹਾ ਕਹਿੰਦੇ ਮੈਂ ਸੋਚਾਂ ਵੀ ਇਹ ਇੱਥੇ ਕਿੱਥੋਂ ਪਹੁੰਚ ਗਏ ਤੇ ਮੈਂ ਉਹਨਾਂ ਨੂੰ ਕਿਹਾ ਸਰਦਾਰ ਜੀ ਇਹ 47 'ਚ ਅਸੀਂ ਪਾਗਲਪਨ ਦਿਖਾਇਆ ਦੂਜੇ ਪਾਸੇ ਦੋਨੋਂ ਪਾਸੇ ਤੇ ਤੁਸੀਂ, ਉਹ ਕਹਿੰਦਾ ਜੀ ਸਾਨੂੰ ਤਾਲਿਬਾਨ ਨੇ ਉੱਥੋਂ ਦੌੜਾਇਆ। ਸੋ ਉਹਨਾਂ ਦਾ ਆਪਣਾ ਕਹਿਣ ਦਾ ਅੰਦਾਜ਼ ਸੀ, ਪਰ ਉਹਨੇ ਕਿਹਾ ਕਿ ਵੀ ਦੇਖੋ ਇਹ ਪਹਿਲਾਂ ਇਧਰੋਂ 47 ਚੋਂ ਇਧਰੋਂ ਉਧਰ ਗਏ ਹੋਣਗੇ, ਉੱਥੋਂ ਇੱਧਰ ਆਏ, ਇੱਥੋਂ ਕਹਿੰਦੇ ਉਹਨਾਂ ਨੇ ਕਹਿੰਦੇ ਮੈਂ ਕਿਹਾ ਕਿ ਵੀ ਇੱਥੇ ਵਾਲੇ ਵੀ ਬੜੇ ਡਾਢੇ ਸੀ, ਇਹਨਾਂ ਤੋਂ ਵੀ ਜਰਾ। ਉਹ ਕਹਿੰਦੇ ਕੋਈ ਗੱਲ ਨਹੀਂ, ਜਿੱਥੇ ਮਹਾਰਾਜ ਲੈ ਜਾਏਗਾ ਵੀ ਅਸੀਂ ਤਾਂ ਜਿੱਥੇ ਮਹਾਰਾਜ ਨੇ ਰੋਟੀ ਰੋਜ਼ੀ ਲਿਖੀ ਹੈ ਉੱਥੇ ਹੀ ਹੈ। ਸੋ ਉਹ ਇਸ ਸਪਿਰਿਟ ਦੀ ਤਾਰੀਫ ਕਰ ਰਹੇ ਸੀ ਹਲਕੇ ਅੰਦਾਜ਼ ਦੇ ਵਿੱਚ ਕਿ ਵੀ ਇਹ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਕਿੱਥੇ, ਕਹਿੰਦੇ ਮੈਨੂੰ ਯਕੀਨ ਨਾ ਹੋਏ ਵੀ ਸਿੱਖ ਇੱਥੇ ਵੀ ਪਹੁੰਚ ਗਏ ਨੇ ਔਰ ਇਹਨਾਂ ਦੇ ਜਿਹੜਾ ਬਿਲਕੁਲ ਖਤਰਨਾਕ, ਕਿਉਂਕਿ ਏਜੰਸੀ ਏਰੀਆ ਤਾਂ ਐਸਾ ਉੱਥੇ ਤਾਂ ਈਵਨ ਪਾਕਿਸਤਾਨ ਦੀ ਫੌਜ ਜਾਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਵੀ ਉੱਥੇ ਇੰਟਰਫੀਅਰ ਨਹੀਂ ਕਰ ਸਕਦੀਆਂ। ਹੁਣ ਉਹਨਾਂ ਨੇ ਸ਼ਾਇਦ ਉਹਨੂੰ ਖੈਬਰ ਪਖਤੂਨਖਵਾ ਸੂਬੇ ਦਾ ਹਿੱਸਾ ਬਣਾਇਆ। ਸੋ ਮਤਲਬ ਇਹ ਜਿਹੜੀ ਰੈਜ਼ਿਲੀਅੰਸ ਦੀ ਸਪਿਰਿਟ ਹੈ ਔਰ ਇਸ ਤੋਂ ਹੀ ਜਿਵੇਂ ਅੱਜ ਇਹਦੀ BBC ਦੀ ਸਟੋਰੀ ਅਫਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀ, ਸੋ ਇਸ ਨੂੰ ਮੈਂ ਆਧਾਰ ਬਣਾਇਆ। ਫਿਰ ਮੈਨੂੰ ਲੱਗਾ ਵੀ ਥੋੜ੍ਹੀ ਜਿਹੀ ਇਹਦੇ 'ਤੇ ਜਿਵੇਂ ਅਸੀਂ ਕੱਲ੍ਹ ਵੀ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਕੀਤਾ ਸੀ, ਸੋ ਉਹਨੂੰ ਵੀ ਮੈਂ ਹਿਸਟੋਰੀਕਲ ਪੱਖ ਤੋਂ 10 ਗੁਰਦੁਆਰੇ ਨੇ ਵੱਡੇ ਅਫਗਾਨਿਸਤਾਨ, ਜਿਨ੍ਹਾਂ 'ਚੋਂ 6 ਸਿਰਫ ਕਾਬਲ 'ਚ ਨੇ ਕਿਉਂਕਿ ਅਫਗਾਨਿਸਤਾਨ 'ਚ ਗੁਰੂ ਨਾਨਕ ਸਾਹਿਬ ਨੇ ਵੀ ਵਿਜ਼ਿਟ ਕੀਤਾ ਹੈ, 7ਵੇਂ ਪਾਤਸ਼ਾਹ ਦੇ ਵੀ ਬਾਬਾ ਸ੍ਰੀ ਚੰਦ ਨਾਲ ਵੀ ਜੁੜਿਆ ਹੋਇਆ ਹੈ ਔਰ ਜਦੋਂ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ, ਅੰਮ੍ਰਿਤ ਦੀ ਦਾਤ ਬਖਸ਼ੀ, ਉਦੋਂ ਸਿੰਘ ਉੱਥੇ ਵੀ ਭੇਜੇ, ਸੰਗਤ ਨੂੰ ਵੀ ਹੁਕਮਨਾਮੇ ਸੀ ਕਿ ਜਿਹੜੇ ਸਾਰੇ ਜਿਹੜੇ ਨੇ ਉਹ ਅੰਮ੍ਰਿਤਪਾਨ ਕਰੋ। ਔਰ ਮੈਂ ਦੇਖ ਰਿਹਾ ਸੀ ਕੁਦਰਤੀ ਜਦੋਂ ਤੁਸੀਂ ਫਿਰ ਕਿਸੇ ਟੌਪਿਕ ਤੇ ਰਿਸਰਚ ਕਰਦੇ ਹੋ, ਕਈ ਚੀਜ਼ਾਂ ਪਈਆਂ ਤਾਂ ਹੁੰਦੀਆਂ ਨੇ, ਅੱਜ ਕੱਲ੍ਹ ਇੰਟਰਨੈਟ ਨੇ ਸੌਖਾ ਬਣਾਇਆ ਕਿ ਜਿਹੜਾ ਈਵਨ ਔਰ ਫਿਰ ਮੈਂ ਥੋੜਾ ਜਿਹਾ ਕਿਉਂਕਿ ਜਿਹੜੀ ਵੱਡੀ ਗਿਣਤੀ 'ਚ ਇੱਕ ਸਟੇਜ ਤੇ 2.5 ਲੱਖ ਦੇ ਕਰੀਬ ਸਿੱਖ ਜਿਹੜੇ ਨੇ ਉਹ ਅਫਗਾਨਿਸਤਾਨ ਦੇ ਵਿੱਚ ਸਨ ਇਨਸਰਜੈਂਸੀ ਤੋਂ ਪਹਿਲਾਂ, ਕਿਸੇ ਨੇ ਉਹਦੀ ਫਿਗਰ 1.5 ਲੱਖ ਦਿੱਤੀ ਹੈ, ਸ਼ਾਇਦ ਉਹਦੇ 'ਚ ਲੱਖ ਦੇ ਕਰੀਬ ਹਿੰਦੂ ਵੀ ਹੋ ਸਕਦੇ ਨੇ ਜਾਂ ਥੋੜੇ ਹੋਣਗੇ, ਪਰ ਉੱਥੇ ਜਿਹੜੇ ਹਿੰਦੂ ਵੀ ਨੇ ਉਹ ਗੁਰੂ ਘਰ 'ਚ ਯਕੀਨ ਰੱਖਣ ਵਾਲੇ ਜਾਂ ਗੁਰਦੁਆਰਾ ਸਾਹਿਬ ਵਾਲੇ ਹੀ ਨੇ, ਕੋਈ ਬੁੱਤ ਪ੍ਰਸਤੀ ਵਾਲਾ ਕੰਮ ਉਹਨਾਂ 'ਚ ਵੀ ਨਹੀਂ। ਉਹਨਾਂ ਨੂੰ ਹੀ ਕਿਸੇ ਜ਼ਮਾਨੇ ਸ਼ਾਇਦ ਸਿਆਹੀਧਾਰੀ ਸਿੱਖ ਕਹਿੰਦੇ ਸਨ ਔਰ ਜਿਹੜੇ 18-19 ਸਿੱਖ ਮਾਰੇ ਗਏ ਉਹਨਾਂ 'ਚੋਂ 3 ਜਾਂ 4 ਜਿਹੜੇ ਸਿੰਘ ਨੇ ਉਹਨਾਂ ਦੇ ਪਿਤਾ ਦੇ ਨਾਂ ਨਾਲ ਲਾਲ ਜਾਂ ਖੁਮਾਰ ਲੱਗਿਆ। ਸੋ ਜ਼ਾਹਰ ਹੈ ਕਿ ਇੱਕ ਜਨਰੇਸ਼ਨ ਭਾਵੇਂ ਪਹਿਲਾਂ ਉਹਨਾਂ ਦੀ ਸਿਆਹੀਧਾਰੀ ਹੋਏਗੀ, ਉਹ ਜਿਹੜੇ ਨੇ ਸਿੰਘ ਸੱਜ ਗਏ। ਹੁਣ ਈਵਨ ਉਹਨਾਂ ਦਾ ਦਿੱਲੀ ਦੇ ਵਿੱਚ ਵੀ ਆਪਣਾ ਅੱਡ ਜਿੱਥੇ ਜਿਸ ਆਬਾਦੀ 'ਚ ਰਹਿੰਦੇ ਨੇ ਉਹ ਹੈ। ਔਰ ਮੈਨੂੰ ਇੱਕ ਗੱਲ ਹੋਰ ਵੀ ਜਿਹੜੀ ਮੈਂ ਸਮਝਦਾ ਵੀ ਕਈ ਵਾਰ ਜਦੋਂ ਅਸੀਂ ਕਹਿੰਦੇ ਵੀ ਪੀੜ ਵਾਲਾ ਹੀ ਪੀੜ ਨੂੰ ਸਮਝ ਸਕਦਾ ਹੈ ਕਿ ਜਿਹੜੇ ਹਾਲਾਂ ਆਮ ਲੋਕਾਂ ਦੇ ਕੰਪੈਰੀਟਿਵਲੀ ਜਦੋਂ ਅਸੀਂ ਦੇਖਦੇ ਹਾਂ ਅਫਗਾਨ ਸਿੱਖ ਇੱਧਰ ਵੀ ਕਾਫੀ ਸੌਖੇ ਨੇ ਕਿਉਂਕਿ ਵਪਾਰੀ ਸੀ, ਉੱਥੇ ਵੀ ਇੱਕ ਸਟੇਜ ਤੇ 1/3 ਵਪਾਰ ਉਹਨਾਂ ਦੇ ਕੋਲ ਸੀ। ਸੋ ਇਹ ਬਿਜ਼ਨਸਮੈਨ ਵਪਾਰੀ, ਔਰ ਇਹ ਜ਼ਰੂਰ ਹੈ ਵੀ ਐਜੂਕੇਸ਼ਨ ਦੇ ਮਾਮਲੇ 'ਚ ਉਹਨਾਂ ਦਾ ਜਿਹੜਾ ਹੈ ਉਹ ਥੋੜਾ ਜਿਹਾ ਆਮ 'ਚ ਕਿਉਂਕਿ ਉਹ
ਮੈਨੂੰ ਇੱਕ ਸੱਜਣ ਕਹਿਣ ਲੱਗੇ ਦਿੱਲੀ ਦੇ, ਮੈਂ ਉਹਨਾਂ ਤੋਂ ਪੁੱਛ ਰਿਹਾ ਸੀ ਅੱਜ ਸਾਰਾ ਦਿਨ ਇਸੇ ਹੀ ਕੰਮ ਤੇ ਸੀ ਜੀ, ਤੇ ਕਹਿਣ ਲੱਗਿਆ ਜੀ ਜਿਵੇਂ ਉਹ ਬਾਣੀਏ ਦਾ ਮੁੰਡਾ ਭਾਵੇਂ ਐਮਏ ਕਰ ਰਿਹਾ ਹੋਵੇ, ਜਦੋਂ ਪਿਓ ਕਹਿੰਦਾ ਹੁੰਦਾ ਪੁੱਤਰਾ ਅਗਲੇ ਤੂੰ ਹੱਟੀ ਬਹਿਣਾ ਤੇ ਉਹ ਜੇ ਪਹਿਲਾਂ ਹੀ ਸ਼ੁਰੂ ਕਰ ਲਏਗਾ ਤੇ ਹੋਰ ਤੂੰ ਵਧਾ ਲਏਗਾ। ਸੋ ਕਹਿੰਦੇ ਵੀ ਇਹ ਵੀ ਇੱਕ ਹੈ ਕਿ ਵੀ ਉਹਨਾਂ 'ਚ ਐਜੂਕੇਸ਼ਨ ਨਾਲੋਂ, ਕਿਉਂਕਿ ਸਕਸੈਸਫੁਲ ਬਿਜ਼ਨਸਮੈਨ ਨੇ ਔਰ ਇਹ ਲੇਕਿਨ ਇਹ ਨਹੀਂ ਹੈ ਕਿ ਐਜੂਕੇਸ਼ਨ, ਜਿਵੇਂ ਕੁਝ ਸਮਾਂ ਪਹਿਲਾਂ ਉਹਨਾਂ ਦੀ ਸੈਨੇਟ ਦੇ ਵਿੱਚ ਅਫਗਾਨਿਸਤਾਨ ਦੀ ਬੀਬੀ ਅਨਾਰਕਲੀ ਕੌਰ ਔਰ ਉਹ ਜਦੋਂ ਆਏ ਵੀ ਉਹਨਾਂ ਦਾ ਇੰਟਰਵਿਊ ਭਾਰਤ ਦੇ ਵੀ ਦੁਆਰੇ ਤੋਂ, ਬੜੀ ਐਜੂਕੇਟਡ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਡਾਕਟਰ ਹੈ ਜਾਂ ਕਿਵੇਂ। ਸੋ ਜਿਹੜੇ ਉਹਨਾਂ ਦੇ, ਜਾਂ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਵੱਡੀ ਅਫਗਾਨ ਕਮਿਊਨਿਟੀ ਹੈ ਜਿਨ੍ਹਾਂ ਦੇ ਬੱਚੇ ਬੱਚੀਆਂ ਹੁਣ ਕਾਫੀ। ਔਰ ਜਿਹੜੀ ਸਿੱਖੀ ਦੀ ਗੱਲ ਹੈ, ਇਹ ਇਕੱਲਾ ਇਹੀ ਨਹੀਂ ਕਿ ਵੀ ਉਹ ਮੈਨੂੰ ਕਹਿਣ ਲੱਗੇ ਦਿੱਲੀ ਦੇ ਗੁਰਦੁਆਰਾ ਜਿਹੜਾ ਕਹਿੰਦੇ ਜੀ ਉੱਥੇ ਉਹ ਕੋਈ ਗ੍ਰੰਥੀ ਜਾਂ ਰਾਗੀ ਨਹੀਂ ਰੱਖਿਆ ਹੋਇਆ ਉਹਨਾਂ ਨੇ ਪਰਮਾਨੈਂਟ, ਕਿਉਂਕਿ ਸਾਰੀ ਸੇਵਾ ਉਹ ਆਪ ਕਰਦੇ ਨੇ। ਉਹਨਾਂ ਦਾ ਅੰਮ੍ਰਿਤ ਵੇਲੇ ਦਾ ਆਣਾ ਆਪ ਹੀ, ਉਹਨਾਂ ਨੇ ਚਾਦਰਾਂ ਵਿਛਾਣੀਆਂ ਆਪ ਹੀ, ਜਿਹੜਾ ਦੂਜਾ ਉਹ ਸਮਝਦੇ, ਉਹ ਕਹਿੰਦੇ ਨੇ ਵੀ ਨਹੀਂ ਇਹ ਗੁਰੂ ਦਾ ਹੁਕਮ ਸੀ ਕਿ ਕੋਈ ਹੋਰ ਵਿਚੋਲਾ ਨਹੀਂ ਚਾਹੀਦਾ ਅਸੀਂ। ਔਰ ਫਿਰ ਕੁਦਰਤੀ ਗੁਰਦੁਆਰਾ ਚਸ਼ਮਾ ਸ਼ਾਹੀ ਜਿਹਦਾ ਮੈਂ ਕੱਲ ਜ਼ਿਕਰ ਕੀਤਾ ਸੀ ਮਾਸਟਰ ਬਹਾਦਰ ਸਿੰਘ ਕਾਬਲੀ ਦੇ ਨਾਂ ਨਾਲ ਕਰਕੇ, ਅੱਜ ਮੈਂ ਜਦੋਂ ਰਿਸਰਚ ਕਰ ਰਿਹਾ ਸੀ ਤੇ ਮੈਨੂੰ ਉਹਨਾਂ ਰਾਹੀਂ ਜ਼ਬਾਨੀ ਦਾ ਪਤਾ ਲੱਗਾ ਸੀ ਕਿ ਵੀ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਜਿਹੜੀ ਹੈ ਉਹ ਛੱਡ ਦਿੱਤੀ ਸੀ। ਤਾਂ ਉਹਦੇ ਚੋਂ ਆਇਆ ਵੀ ਜਿਹੜਾ ਲੰਗਰ ਚੱਲਦਾ ਸੀ ਚਸ਼ਮਾ ਸ਼ਾਹੀ ਦੇ ਬਾਹਰ, ਉਸ ਰਿਸਰਚ ਸੀ ਕਿ ਬਹਾਦਰ ਸਿੰਘ ਜਿਹੜੇ ਨੇ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਜਿਹੜੀ ਆ ਉਹ 24 ਘੰਟੇ ਲੰਗਰ ਚੱਲਦਾ ਸੀ। ਔਰ ਮੇਰਾ, ਕਿਉਂਕਿ ਜਿਵੇਂ ਮੈਂ ਕੱਲ ਵੀ ਕਿਹਾ ਸੀ, ਬਹਾਦਰ ਸਿੰਘ ਕਾਬਲੀ ਜਿਨ੍ਹਾਂ ਦੇ ਨਾਲ ਇੱਕ ਰੂਹਾਨੀ ਸਾਂਝ ਵੀ ਰਹੀ, ਔਰ ਜਦੋਂ ਮੈਂ ਸਭ ਕੁਝ ਛੱਡ ਛਡਾ ਕੇ ਇੱਧਰ ਦੀ ਧਰਤੀ ਤੇ ਵੀ ਆਇਆ, 4 ਸੈਂਚੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀ ਉਹਨਾਂ ਨੇ ਚੜ੍ਹਾਈ ਕਰਨ ਤੋਂ ਪਹਿਲਾਂ ਮੈਨੂੰ ਭੇਟ ਕੀਤੀਆਂ, ਉਹੀ ਮੇਰੇ ਕੋਲ ਸੀ ਅੱਜ ਵੀ। ਮੇਰਾ ਜੇ ਹੁਣ ਤਾਂ ਕਈ ਵਾਰੀ ਨਹੀਂ ਉਹਨਾਂ ਵਕਤ ਹੁੰਦਾ, ਜਿਹੜਾ ਸਹਿਜ ਪਾਠ ਦਾ ਪਾਰਟ ਹੈ ਉਹਨਾਂ ਤੋਂ ਹੁੰਦਾ। ਸੋ ਉਹਦੇ 'ਚ ਸੀ ਕਿ ਬਹਾਦਰ ਸਿੰਘ ਹੋਰਾਂ ਨੇ, ਕਿਉਂਕਿ ਉਹਨਾਂ ਨੇ ਮੈਨੂੰ ਖੁਦ ਇਹ ਦੱਸਿਆ ਸੀ, ਤਾਂ ਕਈ ਵਾਰੀ ਤੁਸੀਂ ਜਿਹੜਾ ਵਿਸ਼ਵਾਸ ਤਾਂ ਹੁੰਦਾ ਹੈ। ਸੋ ਕੁੱਲ ਮਿਲਾ ਕੇ ਜਿਹੜਾ ਅਫਗਾਨ ਸਿੱਖਾਂ ਦੇ ਵਿੱਚ ਗੁਰੂ ਦੇ ਆਦੇਸ਼ ਦੀ ਪਾਲਣਾ, ਔਰ ਗੁਰਦੁਆਰਾ ਚਸ਼ਮਾ ਸ਼ਾਹੀ 'ਚ ਵੀ ਜਿਵੇਂ ਅੱਜ ਉਹਨਾਂ ਦੀ ਜਿਹੜਾ ਦਿਨ ਮਨਾਉਣ ਦੇ ਲਈ ਪਹੁੰਚੇ, ਮਹਾਰਾਜ ਦਾ ਪ੍ਰਕਾਸ਼ ਕਰਕੇ ਬੱਸਾਂ ਰੁਕੀਆਂ, ਢੋਲਕੀਆਂ ਦੇ ਨਾਲ ਉਹਨਾਂ ਨੇ ਜਿਵੇਂ ਸ਼ਬਦ ਪੜ੍ਹਦੇ ਆ ਉੱਚਾ ਦਰ ਬਾਬੇ ਨਾਨਕ ਦਾ, ਔਰ ਉਸ ਤਰ੍ਹਾਂ ਹੀ ਉਹ ਤੁਹਾਡੀਆਂ ਸਾਰੀਆਂ ਹੀ ਪੁਰਾਣੇ ਔਰ ਅੰਦਰ। ਔਰ ਇੱਕ ਗੱਲ ਜਿਹੜੀ ਮੈਂ ਦੇਖਦਾ ਕਿ ਜਿਹੜੀ ਪਹਿਰਾਵੇ ਵਜੋਂ ਜਿੰਨੀਆਂ ਬੀਬੀਆਂ ਸਨ ਦੀਵਾਨ ਦੇ ਵਿੱਚ ਭਰਿਆ, ਉਹ ਸਾਰਿਆਂ ਦੇ ਚਿੱਟੇ ਸੂਟ ਤੇ ਚਿੱਟੀਆਂ ਚੁੰਨੀਆਂ, ਔਰ ਜਿਹੜੇ ਬੰਦੇ ਸੀ ਚਿੱਟੇ ਕੁੜਤੇ ਪਜਾਮੇ ਔਰ ਚਿੱਟੀਆਂ ਪੱਗਾਂ, ਜਿਵੇਂ ਅਫਗਾਨ ਸਟਾਈਲ ਬੰਦੇ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਤਹਿਜ਼ੀਬ, ਅੱਜ ਤਾਂ ਬਹੁਤ ਵਾਰ ਸਾਡੇ ਗੁਰਦੁਆਰਿਆਂ 'ਚ, ਇਹ ਮੈਂ ਥੋੜਾ ਕਹਿਣ ਤੋਂ ਮੈਂ ਸੰਕੋਚ ਕਰਦਾ, ਪਰ ਬਹੁਤ ਵਾਰੀ ਫੈਸ਼ਨ ਸ਼ੋਅ ਹੀ ਬਣ ਗਿਆ, ਕਿਉਂਕਿ ਗੁਰਦੁਆਰਿਆਂ 'ਚ ਜਿਹੜੀ ਸ਼ਰਧਾ ਔਰ ਜਿਹੜਾ ਇੱਕ ਨਿਮਰਤਾ ਦੇ ਨਾਲ ਔਰ ਇੱਕ ਧਿਆਨ ਜੋੜਨ ਦੀ ਗੱਲ ਜਿਹੜੀ ਹੈ, ਉਸ ਦੀ ਥਾਂ ਤੇ ਬਹੁਤ ਵਾਰ ਇੱਕ ਸੋਸ਼ਲ ਗੈਦਰਿੰਗਸ ਔਰ ਪਰ ਇਹ ਜਦੋਂ ਮੈਂ ਉਹਨਾਂ ਦੇ ਚਿੱਟੇ ਪਹਿਰਾਵੇ ਔਰ ਦੋਨਾਂ ਪਾਸੇ ਦੇਖਿਆ ਔਰ ਜਿਸ ਸ਼ਰਧਾ ਨਾਲ ਉਹ ਸਾਰੇ ਬੈਠੇ ਨੇ, ਮੈਂ ਕਿਹਾ ਵੀ ਇਹ ਹੈ ਜਿੱਥੇ ਅਜੇ ਇਹ ਨਵੀਂ ਸਭਿਅਤਾ ਜਾਂ ਨਵੀਆਂ ਇਹ ਸਾਰੇ ਨੇ ਸਪੋਇਲ ਨਹੀਂ ਕੀਤਾ, ਉੱਥੇ ਸਿੱਖੀ ਦੀ ਪ੍ਰਿਸਟੀਨ ਗਲੋਰੀ ਅਜੇ ਮੌਜੂਦ ਹੈ। ਔਰ ਉਹੀ ਉਹਨਾਂ ਦੀ ਸ਼ਰਧਾ, ਉਹੀ ਉਹਨਾਂ ਦਾ ਪਿਆਰ ਜਿਹੜਾ ਬਰਾਬਰ ਹੈ। ਔਰ ਜਿਹੜਾ 10 ਗੁਰਦੁਆਰਾ ਸਾਹਿਬਾਨ ਜਿਨ੍ਹਾਂ ਬਾਰੇ ਮੈਂ ਥੋੜੀ ਜਿਹੜੀ ਹੈ ਉਹ ਚਰਚਾ ਵੀ ਕਰਾਂਗਾ ਨਾਲ ਨਾਲ, ਉਹਨਾਂ ਦੇ ਵਿੱਚ, ਔਰ ਇਹ ਜਿਹੜਾ ਇਹਨੂੰ ਸਿੱਖ ਫਿਲਾਸਫੀ ਨੈਟਵਰਕ ਵਾਲਿਆਂ ਨੇ ਵੀ ਜਿਹੜਾ ਉਸ ਦੇ ਉੱਤੇ ਕਾਫੀ ਕੱਲੇ ਗੁਰਦੁਆਰੇ ਦੀ ਹਿਸਟਰੀ ਵੀ, ਬੈਕਗਰਾਉਂਡ ਵੀ ਦਿੱਤੀ ਹੈ, ਪਰ ਮੈਂ ਕਿਉਂਕਿ ਵਕਤ ਵੀ ਸਾਡਾ ਸੀਮਤ ਹੈ। ਗੁਰਦੁਆਰਾ ਭਾਈ ਨੰਦ ਲਾਲ ਗੋਇਆ ਗਜ਼ਨੀ, ਇਹ ਹੁਣ ਅਸੀਂ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਗੱਲ ਕਰ ਰਹੇ। ਹੁਣ ਜਦੋਂ ਅਸੀਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ, ਉਹਨਾਂ ਦਾ ਬੰਦਗੀਨਾਮਾ, ਔਰ ਅਸੀਂ ਉਹਨਾਂ ਦੀ ਸਾਰੇ ਜਿੰਨੇ ਸ਼ੇਅਰ ਨੇ ਉਹਨਾਂ ਦੇ ਉੱਤੇ ਵਿਚਾਰ ਕੀਤੀ ਹੋਈ ਹੈ, ਔਰ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਜਾਂ ਸਵਈਆਂ ਦੇ ਨਾਲ ਗੁਰਬਾਣੀ ਕੀਰਤਨ 'ਚ ਗਾਇਨ ਹੁੰਦੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਵੀ ਕਿਤੇ ਵੀ। ਸੋ ਉਹਨਾਂ ਦਾ ਸੰਬੰਧ ਗਜ਼ਨੀ ਨਾਲ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਵੀ ਉਸ ਵੇਲੇ ਜਿਹਦਾ ਗਜ਼ਨੀ ਦਾ ਜਿਹੜਾ ਸ਼ਾਹ ਸੀ ਉਸ ਦੇ ਜਿਹੜੇ ਨੇ ਉਹ ਦੀਵਾਨ ਸਨ, ਔਰ ਗਜ਼ਨੀ ਉਹੀ ਜਿਹਦੇ ਨਾਲ ਮਹਿਮੂਦ ਗਜ਼ਨੀ, ਜਦੋਂ ਅਸੀਂ ਕਹਿੰਦੇ ਹਾਂ ਗਜ਼ਨੀ ਸ਼ਹਿਰ, ਔਰ ਉੱਥੇ ਭਾਈ ਨੰਦ ਲਾਲ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਕੋਠਾ ਸਾਹਿਬ ਗਜ਼ਨੀ, ਇਹਦਾ ਵੀ ਸੰਬੰਧ ਜਿਹੜਾ ਹਿਸਟੋਰੀਕਲ ਹੈ। ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਲਾਲਾਬਾਦ, ਹੁਣ ਅਸੀਂ ਜਦੋਂ ਜਲਾਲਾਬਾਦ ਦੇ ਹਵਾਲੇ ਨਾਲ ਦੇਖਦੇ ਹਾਂ ਤੇ
कुल मिला के जिहड़े ने 2-3 गुरुद्वारा गुरु नानक दरबार। अच्छा, एक मैं देख रहा सी कि गुरुद्वारियां दे नां नाल उत्थे दरबार शब्द से दरबार कोर्ट है रॉयल, हुण असीं भी दरबार साहब कहंदे बेशक पहला जिस थां दा नींह पत्थर साईं मियां मीर ने रखिया और सिर्फ वो हरिमंदर साहिब सी, उस जदों अकाल तखत और गुरु दा तखत दे नाल पावर और वो सारा है, फिर ये सारा कॉम्पलैक्स दरबार साहब कॉम्पलैक्स है। इसी तरह उन्होंने दे दरबार रॉयल्टी है। सो उन्होंने जो उन्होंने महाराज का स्वरूप भी बस चों अंदर प्रकाश लिए खड़े तो मैं देखा भी सब तो अगे नंगी श्री साहब एक सिंह ने फड़ी हुई है, उसके पिछे निशान साहब है, फिर ढोलकी नाल और फिर प्रेम नाल वजद ਜਿਹੜੇ ਨੇ ਸ਼ਬਦ ਪੜ੍ਹ ਰਹੀ ਸੰਗਤ ਜਿਹੜੀ ਹੈ ਮਹਾਰਾਜ ਦੇ ਸਰੂਪ ਨੂੰ ਲਿਜਾ ਰਹੀ। ਔਰ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਲਾਲਾਬਾਦ ਦੇ ਵਿੱਚ ਆਣਾ, ਉੱਥੇ ਉਹਨਾਂ ਦਾ ਕਈ ਦਿਨ ਦਾ ਸਟੇ ਗੌਂਸ ਫਕੀਰ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਔਰ ਫਿਰ ਉਸ ਤੋਂ ਥੋੜੀ ਦੂਰੀ ਦੀ ਵਿੱਥ ਦੇ ਉੱਤੇ ਜਿਹੜਾ ਗੁਰਦੁਆਰਾ ਬੇਸ਼ੱਕ ਉਹ ਸੁਲਤਾਨਪੁਰ ਚ ਵੱਜਦਾ, ਗੁਰਦੁਆਰਾ ਖਾਲਸਾ ਦੀਵਾਨ ਚਸ਼ਮਾ ਸਾਹਿਬ ਸੁਲਤਾਨਪੁਰ, ਇਹ 14 ਕਿਲੋਮੀਟਰ ਹੈ ਮੇਨ उस तो जलालाबाद तो। और ये वो है जिथे पानी की कमी सी और गुरु नानक साहब ने उत्थे पानी का स्प्रिंग जिहड़ा उन्होंने कहा कि इत्थे खुदाई करो और वो निकले और उस नूं ही एक पासे तो वो चश्मा है, फिर अगे जाके जिवें उही चश्मे जिथे 2 चश्मे पहला भी एग्जिस्ट करते सी, उन्हां दी एक नहर टाइप बनी है जिथे कि अज भी जिहड़े उन्हां दे इलाके दे लोग ने, जिवें मैं कल भी जिक्र कीता सी, उस दे विच वो इशनान भी करते हैं और जिहड़े खास तौर पर कोई बीमारियां नाल जां दूजे एक फेथ की गल है। और उन्हां दा भी जिहड़े लोग ने मुसलमान भी उस इलाके दे उन्हां दा यही है कि इत्थे बाबा नानक की बख्शिश है। सो वो गुरुद्वारा खालसा दीवान चश्मा शाही या चश्मा साहिब सुल्तानपुर है। और गुरुद्वारा बाबा नानक जदे मेवा ये भी काबल च है, गुरुद्वारा बाबा श्री चंद काबल च है, गुरुद्वारा गुरु हरराय साहब शोर बाजार काबल च है, गुरुद्वारा करते परवान मुहल्ला करते परवान काबुल च है। हुण ये जे तुसीं देखोगे कि भी असी करते हुण असी महाराजा रणजीत सिंह का जिस दिन जिक्र किया, एक गल जिहड़ी मैं मैंशन कि उन्हां दी हर स्टैंप जां उस तो पहला सिख मिसलां दे वेले जां दूजी है जिहड़ी खालसाई स्टैंप सी सरबत खालसा दी, उस दे उत्ते अकाल सहाय सी। हुण ये शब्द असी अपनी वोकैबलरी चों कढ दित्ते हैं जी, कल्ला अकाल सहाय। हुण अकाल सहाय और इत्थे जदों मैं देखिया कि करते परवान महल्ले जिथे गुरुद्वारा है उहदा नाम भी करते परवान है कि भाई हुणे करते परवान गुरबाणी दी टर्मिनोलॉजी है और करता पुरख दे लई असी रब लई इस्तेमाल करते हैं कि उन्हां दी मंजूरी उन्हां दी परवानगी। और फिर गुरुद्वारा खालसा शोर बाजार काबुल, गुरुद्वारा कोठा साहब ऑलरेडी काबुल ताशकंद रोड अक्सारा जां अक्सरा काबुल। सो ये मुख गुरुद्वारे ने और गुरु नानक साहब की आमद के नाल इसका काफ़ी कुछ जिहड़ा वो जुड़िया होया है, बहुत सारे इतिहासक गुरुद्वारियां चों। और ये जिहड़ा एक स्टेज के उत्ते और सिख यही नहीं है, बहुतियां नूं लगदा भी शायद जदों सिख राज होया, सिख राज तो कदे काबल ते होया ही नहीं, ना ही कंधार ते होया। सो ये सिख जिहड़े ने ईवन उस तो भी पहला, क्योंकि और एक गल ये भी सामने आई कि जिथे आमद गुरु नानक साहब की रही, पर पंजवें पातशाह के वेले जदों असी भाई गुरदास जी नूं घोड़ियां दे लई वपार लई भेजण दी गल जां गुरु साहब ने 6वें पातशाह के वेले तक पहुँचदे हैं, बहुत सारा जिहड़ा घोड़ियां दा वपार सी वो इन्हां सिखां दे राहीं हुंदा सी, जिहड़े चंगे अरबी नस्ल के घोड़े ने तक पहुँचदे सी। सो बाकी भी वो लोकां दे विच रहे। सो उत्थे सिख जिहड़े ने वो मच बिफोर सी उत्थों दे ही मूल दे। और ये जड़ा एक रीज़न भी है कि भी अज जदों वो कहंदे ने भी साडा वतन है, साडी मिट्टी है, असीं इस दे लई जिहड़े उन्हां दे लास्ट शब्द भी सी अवतार सिंह खालसा दे, तो ये सारा उस दे नाल जुड़िया होया। और ये जड़ा BBC का आर्टिकल है उन्होंने कहा कि भी ये सारे उन्होंने जोड़िया कि अफगान सिखां नाल संबंधित काबल दी संगत नाम की किताब लिखण वाले ते 1990 तो बाद परिवार समेत दिल्ली आ वसे खजिंदर सिंह ने अफगान सिखां नूं बनाए निशाना बनाए जाण ते उकत शब्द कहे। सो उहदे च उन्होंने कहा कि भी हुण तां उत्थे 1,500 सिख ही बचे ने, हालां जिहड़े लेटेस्ट काउंट ने उहदे च उन्हां दा होर भी गिणती घट है।
और फिर उन्होंने जिहड़ा है एक सारी घटना का ही वेरवा है कि जिहड़े राष्ट्रपति अशरफ गनी ने वो एक हस्पताल के उद्घाटन लई नांगरहार सूबे की फेरी उत्ते सन। हाँ, एक चीज़ जिहड़ी मैं अज दे इस फर्दर च देखिया है कि नांगरहार सूबे च गड़बड़ वाला पार्ट पहला भी रहा, हालांकि अफगानिस्तान सारा ही ट्रबल्ड रहा। और एक गल होर किसी थां ते मैं शेयर करांगा कि 2002 दे विच अफगान सिखां दा डेलीगेशन जिहड़ा मिलिया सी भारत सरकार नूं, और उहदे च उदों अटल बिहारी वाजपेयी जिहड़ा है वो प्राइम मिनिस्टर हुंदा सी। ये 3 नवंबर 2002 की स्टोरी है, क्योंकि मैं ये भी दसना चाहुंदा भी हुणे जिहड़ी बड़ी हमदर्दी को मोदी जता रहा है, को होर जता रहा है, सुषमा स्वराज कर रही है। इनफैक्ट पहला नुकसान हुण तो हिजरत की गल सिखां दी हो रही है, हिजरत की गल नवीं नहीं है, 40 सालों तो ही जा रही है, पर जिहड़े सारे गुरुद्वारे नुकसाने गए वो 2002 तक पहुँचदे हैं 9/11 तो बाद अमरीकना की बंबार्डमेंट के नाल नुकसाने गए। और उदों इन्हां ने मंग की अफगानिस्तान के सिखां ने कि श्रोमणी कमेटी अपना डेलीगेशन भेजे और इन्हां गुरुद्वारियां की जिहड़ी है वो मुरम्मत करवाई जाए। और अटल बिहारी वाजपेयी जिहड़ा उस वेले प्राइम मिनिस्टर से उन्हें कहा जी नहीं नहीं सिक्योरिटी रीजन ये वो, और ये नहीं होगा। और ये खबर ही है अफगान ये 2002 की 3 नवंबर की ट्रिब्यून की खबर है। और उस डेलीगेशन की भी जिहड़ी है जथा अफगानी सिक्स एट गुरुद्वारा सच्चा सौदा इन पाकिस्तान दर्शक देख सकते हैं जे साडी टैक्नीकल टीम ने कढ़ियां होणगियां पिक्चर्स। अफगान गुरुद्वारा इज इन बैड शेप, PM refuses to send SGPC team। ये वरिंदर वालिया ने स्टोरी की थी। उन्होंने कहा हिस्टोरिकल सिख श्राइन्स इन अफगानिस्तान डैमेज्ड ड्यूरिंग शेलिंग इन द रीसेंट पास्ट आर बियॉन्ड रिपेयर एंड हैंस विल हैव टू बी रिकंस्ट्रक्टेड विच इन्वॉल्व्स ह्यूज मनी। ये उन्होंने कहा कि भाई ये और ये अमरीकना की बंबारी नाल। हाउएवर रिफ्यूजल बाई प्राइम मिनिस्टर अटल बिहारी वाजपेयी, हुण वो मॉडरेट फेस सी, उन्हें ना करती SGPC का जथा भेजण तो। However, refusal by Prime Minister Atal Bihari Vajpayee to send a delegation of the SGPC to carry out repairs of Gurdwaras to Afghanistan has annoyed Sikhs there। ये इंपॉर्टेंट है अज दे कॉन्टेक्स्ट नूं समझना है कि वो भेज नहीं रहे और सिख गुस्से च ने कि भी ये साडे वस दा रोग नहीं, इहदे च टैक्नीकल एक्सपर्टीज भी है, पैसा भी है। और श्रोमणी कमेटी नूं उन्हें क्या वाजपेयी ने ना कर दी और उस तो वो गुस्से च सन। रेजिडेंट्स ऑफ काबुल हु मेट दिस कॉरस्पोंडेंट एट ननकाना साहिब एंड लाहौर ड्यूरिंग गुरपुरब सेलिब्रेशन सेड almost all gurdwaras built in memory of Guru Nanak and his son had been destroyed, while the Taliban had destroyed ancient statues of Mahatma Buddha. 6 shrines has been destroyed in the US attacks। ਹੁਣ ਇਹ ਜਿਹੜੀ ਕੱਲ ਅਸੀਂ ਹਾਈਪੋਥੇਸਿਸ ਦਿੱਤੀ ਸੀ ਕਿ ਤਾਲਿਬਾਨ ਜਿਹੜੇ ਕਿ ਅਫਗਾਨ ਪਠਾਨ ਕਬੀਲੇ ਨੇ ਉਹ ਸਿੱਖਾਂ ਦੇ ਨਾਲ ਕਦੇ ਵੀ ਹੋਸਟਾਈਲ ਨਹੀਂ ਹੋਏ, ਇੱਕ ਬੋਨ ਹੋਮੀ ਰਹੀ ਹੈ। ਬਾਕੀ ਪੈਸਾ ਪੂਸਾ ਲੈਣ ਲਈ ਜਿਹੜੀ ਫਰੋਤੀ ਹੈ ਉਹ ਉਹਨਾਂ ਦੇ ਕਲਚਰ ਦਾ ਹਿੱਸਾ। ਉਹ ਜਿਹੜਾ ਵੀ ਅਮੀਰ ਆਦਮੀ ਹੋਏ, ਜੇ ਸਿੱਖ ਅਮੀਰ ਨੇ ਤਾਂ ਉਹ ਵੀ ਉਹਨਾਂ ਤੋਂ ਵੀ ਲੈ ਲੈਂਦੇ ਨੇ, ਉਹ ਆਪਣੇ ਹੋਣ ਆਪਣੇ ਤੋਂ ਵੀ ਲੈ ਲੈਂਦੇ ਨੇ। ਉਹਦੀ ਕੋਈ ਸ਼ਾਦੀ ਨਹੀਂ ਭਰ ਸਕਦੇ ਜੀ ਉਹਨਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ, ਉਹ ਉਹਨਾਂ ਦਾ ਕਲਚਰ ਹੈ, ਉਹ ਸਦੀਆਂ ਤੋਂ ਹੈ। लेकिन ये गल बड़ी सिग्निफिकेंट है कि भी while the Taliban has had destroyed ancient statues of महात्मा बुद्धा बनियान दी थां ते जिदा जापान ने प्रोटेस्ट किया तो उन्होंने बड़े पुराने 2000 साल पुराने स्टैचू टाए, पर उन्होंने कहा 6 shrines had been destroyed in the US attacks। The letter of Mr. Vajpayee addressed to Mr. Kirpal Singh Badungar SGPC chief reads, ये उन्हें एग्जैक्ट कोट किया पर I understand the compelling desire of the Sikh community to restore and renovate holy Sikh shrines in Afghanistan। कि जी मैनू लगता है भी मैं समझ सकता है। However, I think it would be a good idea for the visit of the SGPC delegation to be deferred to a later date when the security situation, especially in and around Jallalabad and Kandahar, is more conductive। ਇਹ ਤਰੀਕਾ ਹੁੰਦਾ ਡਿਪਲੋਮੇਸੀ ਜੀ, ਤੁਸੀਂ ਜ਼ਰਾ ਫਿਰ ਅਸੀਂ ਭੇਜ ਦਿਆਂਗੇ। ਹੁਣ ਉੱਥੇ ਸਿਕਿਉਰਿਟੀ ਜਿਹੜੇ ਬੈਠੇ ਹੋਏ ਨੇ ਉਹ ਕਹਿ ਰਹੇ ਨੇ ਵੀ ਸਾਡੇ ਗੁਰੂ ਦੇ ਘਰ ਢਾ ਦਿੱਤੇ ਨੇ, ਤੁਸੀਂ ਭੇਜੋ। ਸ਼੍ਰੋਮਣੀ ਕਮੇਟੀ ਜਾਣ ਨੂੰ ਤਿਆਰ ਹੈ, ਸੈਂਟਰ ਗਵਰਨਮੈਂਟ ਵਾਜਪਾਈ ਕਹਿ ਰਿਹਾ ਨਾ 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 ਨਾ, ਇਹ ਅੱਜ ਤੱਕ ਨਹੀਂ ਸਿਕਿਉਰਿਟੀ ਸਿਚੁਏਸ਼ਨ ਨਾਰਮਲ ਹੋਈ। 2002 ਤੋਂ ਬਾਅਦ ਹੁਣ 2018 ਚ ਨਾਰਮਲ ਹੋ ਗਈ, 16 ਸਾਲ ਹੋ ਗਏ।
ਸੋ ਉਹਨਾਂ ਨੇ ਆਪਣੇ ਹੀ ਫਿਰ ਜਿੰਨੇ ਕੁ ਉਹਨਾਂ ਦੇ ਕੋਲ ਜਿੰਨਾ ਕੁ ਵਿੱਤ ਹੋਏਗਾ ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਸੋ ਇਹ ਇੱਕ ਪਾਰਟ ਜ਼ਰੂਰੀ ਹੈ ਸਮਝਣਾ ਕਿ ਇਹ ਜਿਹੜੀ ਹੌਸਟਿਲਿਟੀ ਦਾ ਪਾਰਟ ਹੈ ਇਹ ਕੋਈ ਨਵਾਂ ਨਹੀਂ ਹੈ ਇੰਡੀਅਨ ਸਟੇਟ ਦਾ, ਔਰ ਉਹਦੇ 'ਚੋਂ ਪਾਕਿਸਤਾਨ ਵਿਚਲੇ ਸਿੱਖ ਹੋਣ, ਅਫਗਾਨਿਸਤਾਨ ਦੇ ਹੋਣ, ਬਾਹਰਲਿਆਂ ਨੂੰ ਤਾਂ ਅਸੀਂ ਤਾਂ ਫਿਰ ਬਲੈਕ ਲਿਸਟਾਂ ਵਾਲੇ ਆ ਜਾਂਦੇ, ਲੇਕਿਨ ਉੱਥੋਂ ਵਾਲਿਆਂ ਨੂੰ ਵੀ ਇਹਨਾਂ ਨੇ ਇਹਦੇ ਬਾਵਜੂਦ ਕਿ ਉਹ ਦੁਵੱਲੇ। ਔਰ ਇੱਕ ਗੱਲ ਜਿਹੜੀ ਜਿਵੇਂ ਸਾਡੇ ਇੱਕ ਬੀਬੀ ਭੈਣ ਜੀ ਨੇ ਵੀ ਸਾਨੂੰ ਲਿਖਿਆ ਕਿ ਜੀ ਤੁਸੀਂ ਬਾਇਜ਼ ਹੁੰਦੇ ਹੋ, ਕਈ ਵਾਰੀ ਤੁਸੀਂ ਪਾਕਿਸਤਾਨ ਜਾਂ ਦੂਜਿਆਂ ਨੂੰ ਪ੍ਰੋਟੈਕਟ ਕਰਦੇ ਹੋ। ਇਹ ਜਦੋਂ ਬਾਕੀ ਮੈਂ ਉਹਨਾਂ ਨੂੰ ਜਿਹੜਾ ਹੋਰ ਵੀ ਕਈ ਵਾਰੀ ਕਈਆਂ ਨੂੰ ਲੱਗਦਾ ਵੀ ਪਤਾ ਨਹੀਂ ਅਸੀਂ ਜਿਹੜਾ ਉਹ, ਇੱਕ ਨੇ ਤਾਂ ਇਹ ਲਿਖਿਆ ਜੀ ਤੁਸੀਂ ਹਮੇਸ਼ਾ ਮੁਸਲਮਾਨਾਂ ਦੇ ਨਾਲ ਖਲੋਂਦੇ ਹੋ ਔਰ ਸਟੇਟ ਦਾ। ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ, ਪਹਿਲੀ ਗੱਲ ਜਦੋਂ ਅਸੀਂ ਸਟੈਂਡ, ਪਹਿਲੀ ਗੱਲ ਤਾਂ ਅਸੀਂ ਕਦੇ ਵੀ ਹਿੰਦੂਆਂ ਦੇ ਖਿਲਾਫ ਜਾਂ ਸਮੁੱਚੀ ਹਿੰਦੂ ਕੌਮ ਨੂੰ ਕਦੇ ਵੀ ਇਸ ਗੱਲ ਦੇ ਲਈ ਜਦੋਂ ਕੋਈ ਦੋਸ਼ੀ ਨਹੀਂ ਠਹਿਰਾਉਂਦੇ। ਜਦੋਂ ਵੀ ਅਸੀਂ ਇੰਡੀਅਨ ਸਟੇਟ ਦੀ ਗੱਲ ਕਰਦੇ, ਜੇ ਇੰਡੀਅਨ ਸਟੇਟ ਹਿੰਦੂਤਵਾਦੀ ਝੰਡਾ ਬਰਦਾਰ ਹੈ ਔਰ ਜੇ ਬਹੁ ਗਿਣਤੀ ਹਿੰਦੂ ਜਿਹੜੇ ਨੇ ਉਹ ਰਾਜੀਵ ਗਾਂਧੀ ਨੂੰ ਜਿਤਾ ਦੇਣ, ਉਹ ਨਰਿੰਦਰ ਮੋਦੀ ਨੂੰ ਟੋਲਰੇਟ ਕਰਨ, ਫਿਰ ਵੀ ਅਸੀਂ ਗੱਲ ਇੰਡੀਅਨ ਸਟੇਟ ਦੀ ਕਰਦੇ ਹਾਂ ਕਿਉਂਕਿ ਸਾਡੀ ਕਮਿਟਮੈਂਟ ਹੈ ਸਾਡੇ ਗੁਰੂ ਦੀ, ਜਿੱਥੇ ਫਰੀडम ਜਿਹੜੀ ਹੈ ਉਹ ਧਰਮ ਦੀ ਉਹ ਗਾਰੰਟਿਡ ਹੈ। ਹੁਣ ਜੇ ਤਾਂ ਪਾਕਿਸਤਾਨ ਜਾਂ ਅਫਗਾਨਿਸਤਾਨ ਦੀ ਸਟੇਟ ਦੀ ਕੋਈ ਨੀਤੀ ਸਿੱਖਾਂ ਦੇ ਖਿਲਾਫ ਹੋਏ, ਉਹ ਤੁਸੀਂ ਪਾਕਿਸਤਾਨ ਦੇ ਸਿੱਖਾਂ ਨੂੰ, ਹੁਣ ਈਵਨ ਅਫਗਾਨਿਸਤਾਨ ਦੀ ਵੀ ਇਹ ਜਿਹੜੀ ਟ੍ਰੈਜੇਡੀ ਵਾਪਰੀ ਹੈ, ਪ੍ਰੈਜ਼ੀਡੈਂਟ ਤਾਂ ਉਹਨਾਂ ਦਾ ਮਿਲਣ ਆ ਰਿਹਾ ਬਿਲਕੁਲ, ਔਰ ਉਹਨਾਂ ਦੀਆਂ ਜਿੰਨੀਆਂ ਸਟੇਟਮੈਂਟਸ ਨੇ ਹਰ ਇੱਕ ਨੇ, ਪ੍ਰੈਜ਼ੀਡੈਂਟ ਅਸ਼ਰਫ ਗਨੀ ਨੇ ਜਿਹੜੇ ਵਰਡ ਕਹੇ ਨੇ ਸ਼ੋਕ ਦੇ ਵਿੱਚ, ਉਹਨੇ ਕਿਹਾ ਜੀ ਮੈਂ ਸਾਰੀ ਉਮਰ ਸਿੱਖਾਂ ਨਾਲ ਡੀਲ ਕੀਤਾ, ਬਹਾਦਰ, ਕਰੇਜੀਅਸ, ਸਨਸ ਆਫ ਦਾ ਸੋਇਲ, ਮੈਨੂੰ ਇਹ ਜਿਹੜਾ ਹੈ ਮੇਰਾ ਦਿਲ ਇਸ ਨੇ ਜਿਹੜਾ ਉਹ ਜ਼ਖਮੀ ਕੀਤਾ। ਈਵਨ ਹਾਮਿਦ ਅੰਸਾਰੀ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਸੀ, ਹਾਮਿਦ ਸ਼ਾਇਦ ਕੀ ਅੰਸਾਰੀ ਹੈ ਜਾਂ ਕੀ ਹੈ, ਫਿਰ ਅਬਦੁੱਲਾ ਔਰ ਉਹਨਾਂ ਦੇ ਨਿਊਜ਼ਪੇਪਰਸ, ਉਹਨਾਂ ਦੇ ਐਂਬੈਸਡਰਸ। ਇਸੇ ਤਰ੍ਹਾਂ ਪਾਕਿਸਤਾਨ 'ਚ ਜਦੋਂ ਕੋਈ ਵੀ ਕੁਝ ਵਾਪਰਦਾ, ਪਾਕਿਸਤਾਨ ਗਵਰਨਮੈਂਟ ਜਿਹੜੀ ਹੈ ਉਹ ਆਊਟਰਾਈਟ ਉਸ ਦੇ ਉੱਤੇ ਐਕਟ ਕਰਦੀ ਹੈ, ਪਰ ਕੁਝ ਹਾਲਾਤਾਂ 'ਚ ਜਿੱਥੇ ਜਨੂਨੀ ਕਿਸਮ ਦੇ ਲੋਕ ਨੇ, ਉਹ ਸਾਡੇ 'ਚ ਕਿਹੜੇ ਜਨੂਨੀ ਨਹੀਂ ਹੈਗੇ। ਮਤਲਬ ਮੈਨੂੰ ਕਈ ਵਾਰੀ ਈਵਨ ਜਿਹੜੇ ਰਿਲੀਜੀਅਸ ਇਸ਼ੂਜ਼ ਦੇ ਉੱਤੇ ਗੱਲ ਹੁੰਦੀ ਹੈ, ਕਈ ਸਾਡੇ ਖਿਲਾਫ ਭੁਗਤਦੇ ਨੇ ਕਿਉਂਕਿ ਅਸੀਂ ਉਹਨਾਂ ਦੀ ਲਾਈਨ ਟੋ ਨਹੀਂ ਕਰਦੇ। ਸੋ ਉਹਦੇ 'ਚ ਇਸਲਾਮ ਵਾਲਿਆਂ ਦੇ ਵਿੱਚ ਵੀ ਨੇ, ਔਰ ਪਾਕਿਸਤਾਨ ਦੀ ਸਰਕਾਰ ਹੋਏ, ਅਫਗਾਨਿਸਤਾਨ ਦੀ ਹੋਏ, ਸਟੇਟ ਹੋਏ, ਉਹਨਾਂ ਜਨੂਨੀਆਂ ਤੋਂ ਸਫਰ ਕਰਦੇ ਨੇ। ਪਰ ਉਹਨਾਂ ਨੂੰ ਇਹ ਬਣਾ ਦੇਣਾ ਜਿਵੇਂ ਇੰਡੀਅਨ ਸਟੇਟ ਜਿਹੜੀ ਹੈ ਜਾਂ ਉਹਨਾਂ ਦਾ ਬਹੁ ਗਿਣਤੀ ਮੀਡੀਆ ਉਹਨੂੰ ਜਿਹੜਾ ਉਹ ਵਰਤਣਾ ਚਾਹੁੰਦਾ ਹੈ ਸਿੱਖਾਂ ਦੀ ਸਾਈਕੋ ਹਿਸਟਰੀ ਨੂੰ ਜਗਾ ਕੇ ਕਿ ਜੀ 18ਵੀਂ ਸਦੀ 'ਚ ਵੀ ਇਹ ਹੋਇਆ, ਤੇ ਹੁਣ ਜਿਹੜਾ ਇਹ ਜਿਹੜੀ ਟ੍ਰੈਂਡ ਹੈ ਅਸੀਂ ਉਹਨੂੰ ਚੈੱਕ ਕਰਦੇ ਹਾਂ ਤਾਂ ਕਿ ਜਿੱਥੇ ਦੋਸ਼ੀ ਹੈ ਉਹ ਹੈ, ਉਹ ਜੇ ਇੰਡੀਵਿਜੂਅਲ ਵੀ ਹੈ ਉਸ ਨੂੰ ਫੜਿਆ ਜਾਣਾ ਚਾਹੀਦਾ ਹੈ, ਸਜ਼ਾ ਦਾ ਹੱਕਦਾਰ ਹੈ। ਪਰ ਮੈਨੂੰ ਕਿਸੇ ਵੀ ਪਾਕਿਸਤਾਨ ਜਾਂ ਅਫਗਾਨਿਸਤਾਨ ਜਿਨ੍ਹਾਂ ਨਾਲ ਸਾਡਾ ਵਾਹ ਹੈ, ਮਿਡਲ ਈਸਟ ਵਾਲਿਆਂ ਨੂੰ, ਸਾਊਦੀ ਅਰੇਬੀਆ, ਉਹਨਾਂ ਦੇ ਅਸੀਂ ਕੋਈ ਹਮਾਇਤੀ ਨਹੀਂ ਹੈਗੇ ਕਿਸੇ ਵੀ ਪਾਰਟ ਤੋਂ ਉੱਤੋਂ, ਕਿਉਂਕਿ ਉਹਨਾਂ ਦੇ ਨਾਲ ਕੁਝ ਵੀ ਸਾਡਾ ਸਾਂਝਾ ਵੀ ਨਹੀਂ ਹੈ ਔਰ ਉਹ ਤਾਂ ਆਪਣੇ ਲੋਕਾਂ ਦੇ ਨਾਲ ਹੀ ਡਿਸਕ੍ਰਿਮੀਨੇਟ ਕਰਦੇ ਨੇ। ਸੋ ਲੇਕਿਨ ਜਿੱਥੋਂ ਤੱਕ ਪਾਕਿਸਤਾਨ ਅਫਗਾਨਿਸਤਾਨ ਦਾ ਤਾਲੁਕ ਹੈ, ਕੁਝ ਵੀ ਸਟੇਟ ਲੈਵਲ ਤੇ ਇਹਨਾਂ ਸਾਰੇ ਵਰਿਆਂ 'ਚ ਉਹ ਰਾਦਰ ਐਕਸਟਰਾ ਮਾਈਲ ਜਾਂਦੇ ਨੇ। ਉਹ ਕਹਿੰਦੇ ਨੇ ਆਓ ਕਰਤਾਰਪੁਰ 'ਚ ਤੁਸੀਂ ਕੋਰੀਡੋਰ ਬਣਾ ਲਓ, ਇਹ ਬਣਾ ਜਿਹੜੇ ਨੇ ਇੰਡੀਅਨ ਗਵਰਨਮੈਂਟ ਉਸ ਤੋਂ ਦੌੜਦੀ ਹੈ। ਉਹ ਕੋਈ ਵੀ, ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਕਿਹਾ ਜੀ 10,000 ਸਿੱਖਾਂ ਨੂੰ ਵੀਜ਼ਾ ਦੇਵਾਂਗੇ, ਤੁਸੀਂ ਦੇਖ ਲੈਣਾ ਇਹਨਾਂ ਨੇ ਇਹ ਚਾਹੁੰਦੇ ਹੀ ਨਹੀਂ ਹੈ। ਜਿਹੜੀ ਇੰਡੀਅਨ ਸਟੇਟ ਹੈ ਇਹ ਨਹੀਂ ਚਾਹੁੰਦੀ ਕਿ ਸਿੱਖਾਂ ਦਾ ਇਸ ਬੈਲਟ ਦੇ ਵਿੱਚ ਜਿਹਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਹੈ। ਅਦਰਵਾਈਜ਼ 2002 'ਚ ਵਾਜਪਾਈ ਨੂੰ ਕੀ ਬਿਮਾਰੀ ਪਈ ਸੀ ਕਿ ਵੀ ਗੁਰਦੁਆਰੇ ਜਿਹੜੇ ਨੇ ਇਹਨਾਂ ਦੀ ਬੰਬਾਰਡਮੈਂਟ ਨੇ ਤੋੜੇ ਹੋਏ ਨੇ, SGPC ਜਾਣਾ ਚਾਹੁੰਦੀ ਹੈ, ਸਿੱਖ ਚਾਹੁੰਦੇ ਨੇ ਆਏ ਤੇ ਉਹਨਾਂ ਨੇ ਭੇਜੇ ਨਹੀਂ ਹੈ ਔਰ 16 ਸਾਲ ਲੰਘ ਗਏ ਹੁਣ ਇਸ ਕਿਸਮ ਦਾ। ਸੋ ਜਦੋਂ ਅਸੀਂ ਪੁਆਇੰਟ ਆਊਟ ਕਰਦੇ ਹਾਂ ਵੀ ਕਿਹਦਾ ਇੰਟਰਸਟ ਹੋ ਸਕਦਾ ਹੈ ਇਸ ਕਿਸਮ ਦਾ, ਸੋ ਉਹਦੀ ਬੈਕਗਰਾਉਂਡ 'ਚ ਇਹ ਪਾਰਟ ਹੁੰਦਾ, ਕੋਈ ਸਾਡਾ ਅਦਰਵਾਈਜ਼ ਨਹੀਂ ਹੈ ਕਿ ਵੀ ਅਸੀਂ ਜਿਹੜਾ ਕਿਸੇ ਨੂੰ ਸਿਰਫ ਇੱਕ ਪਾਸਾ ਦੇਖਦੇ ਹਾਂ। ਲੇਕਿਨ ਕੁਝ ਚੀਜ਼ਾਂ ਦੇ ਵਿੱਚ ਤੁਸੀਂ ਉਹ ਸਾਰੇ ਨੂੰ ਸੀ ਥਰੂ ਵੀ ਕਰਦੇ ਹੋ। ਔਰ ਦੂਸਰਾ ਪਾਰਟ ਜਿਹੜਾ ਇਹ ਸਾਰੇ ਇਤਿਹਾਸ ਦਾ, ਜਿਵੇਂ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜਾ ਉਸ ਦੀ ਸ਼ੁਰੂਆਤ ਹੁੰਦੀ ਹੈ, ਉਹਨਾਂ ਦੀ ਆਮਦ ਜਦੋਂ ਉਹ ਆਪਣੀ ਤੀਸਰੀ ਉਦਾਸੀ ਵੇਲੇ ਉਸ ਪਾਸਿਓਂ ਆਉਂਦੇ ਨੇ, ਦਰਾ ਖੈਬਰ, ਔਰ ਉਹੀ ਰਾਊਟ ਗੁਰੂ ਸਾਹਿਬ ਨੇ ਕ੍ਰਾਸ ਕੀਤਾ। ਕਾਬਲ ਵੀ ਆਏ, ਜਲਾਲਾਬਾਦ ਵੀ ਆਏ ਜਿੱਥੇ ਚਸ਼ਮਾ ਸ਼ਾਹੀ ਹੈ, ਇੱਥੇ ਵੀ ਆਏ। ਔਰ ਇਹ ਮੱਕਾ ਮਦੀਨਾ ਤੋਂ ਵਾਪਸੀ ਵੇਲੇ ਜਿਹੜੀ ਖਜਿੰਦਰ ਸਿੰਘ ਦੀ ਕਿਤਾਬ ਹੈ
वापसी वेले गुरु नानक देव जी उत्तर पश्चिमी अफगानिस्तान के बलख इलाके विच सब तो पहला पहुंचे। हुण बलख बुखारा भी है कि जो सुख छज्जू दे चबारे, ना बलख ना बुखारे, ये प्रोमिनेंट टाउन अज एक ईरान च है, एक अफगानिस्तान च है। सो वाया बलख आए, उन्होंने कंधार, लोहगढ़, जलालाबाद की भी यात्रा की। गुरु नानक साहब इन्हां थावां ते भी गए। अज भी इन्हां इलाकों गुरु नानक साहब जी की याद च 1 दर्जन के करीब धार्मिक स्थान हैं। फिर उन्होंने कहा भी 1699 10वें पातशाह ने खालसा पंथ की साजना की, तो इस मगरों अफगानिस्तान के सिखां नूं भी सिंह सजण लई हुक्मनामा भेजिया। सो अफगानिस्तान विच मुगलों वेले ਅਤੇ महाराजा रणजीत सिंह के राज वेले भी वड्डी गिणती विच सिख रह रहे सन। सो अफगानिस्तान के सिखां दा सिख राज नाल नहीं है ताल्लुक है जी रणजीत सिंह के वेले, क्योंकि काबुल च तां राज भी नहीं होया कदे। सो ये उस पीरीयड तो ही ने, और ये जिहड़ा है उन्होंने अगे हालात दिते ने, असीं कल डिस्कस कर ले हुए ने। और इस सारे चों जिहड़ी है भारत का हाल जे देखना होए तो फिर यह है कि भारत की नागरिकता के लिए भी अजे ਜਿਹੜੇ 40-40 ਸਾਲ ਤੋਂ ਵੀ ਉੱਥੇ ਆਏ ਨੇ 79 ਦੇ, ਉਹ ਚੱਕਰ ਲਾ ਰਹੇ ਨੇ ਦਫ਼ਤਰਾਂ ਦੇ। ਔਰ ਉਹਨਾਂ ਨੂੰ ਬੇਸ਼ੱਕ ਜਿਹੜੇ ਅਫਗਾਨਿਸਤਾਨ ਤੋਂ ਆਏ ਲੋਕ ਨੇ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨ ਫਾਰ ਰਿਫਿਊਜੀਜ਼ ਵੱਲੋਂ ਸਰਟੀਫਿਕੇਟ ਦਿੱਤਾ ਹੋਇਆ, ਲੇਕਿਨ ਉਹਨਾਂ ਨੂੰ ਜਿਹੜਾ ਹੈ ਉਹ ਅਜੇ ਵੀ ਬਹੁਤ ਸਾਰਿਆਂ ਨੂੰ ਜਿਹੜੀ ਹੈ ਉਹ ਭਾਰਤ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਰਹੀ। ਔਰ ਜਿਹੜਾ ਹੁਣ ਮੈਂ ਦੂਸਰਾ ਪਾਰਟ ਕਿ ਜਦੋਂ ਅਸੀਂ ਕਿ ਇਹਦੇ ਪਿੱਛੇ ਕੌਣ ਹੋ ਸਕਦਾ ਹੈ उसकी गल कल भी की सी। और इहदे च एक बड़ा दिलचस्प जिहड़ा एडिटोरियल ट्रिब्यून दा, और हालां मैनूं लग्या और ट्रिब्यून दा एडिटोरियल सी किलिंग ऑफ अफगान सिक्स कोलैटरल डैमेज इन द शैडोई वॉर फॉर काबुल, कि जी कोलैटरल डैमेज है काबुल दा दूजे तीजे। हालां उहदे च ठीक सी पहला पार्ट कि जी लीथल बॉम्बिंग हुई, माड़ा होया, दिस दैट। पर जदों असीं ये कहते हैं कि भी बिल्ली थैले चों बाहर जां चोर दी दाड़ी च तिनका, अखीरली लाइन पढ़ते हैं। और उस तो बाद मैं सिक्स फॉर जस्टिस का पोस्टर जिहदे च उन्होंने एक पासे क्लिंटन उन्होंने कहा जी ये दसो कि भी उदों 20 सिख मारे सी 2020 मार्च 2000 नूं, और हुण जदों कि एलिस जी वेल्स असिस्टेंट सैकटरी ब्यूरो ऑफ साउथ एंड सेंट्रल एशियन अफेयर्स ये उत्थे विजिट कर रही है काबुल, और ये होया तुसी आप ही दा अंदाजा लाओ भी इहदे पिछे कौन हो सकता है। और ये ट्रिब्यून ने शायद ये उन्हां दा पोस्टर बाद च आया होएगा, वो ये सारा आर्टिकल देने तो बाद अखीरलियां 3 लाइनां द सिक्स एंड हिंदूज पेड फॉर देयर लाइव्स फॉर ए वार नो साइड इज कीन टू एंड सच इज द इंपेरेटिव ऑफ ए कन्फ्लिक्ट इकोनॉमी, कि कोई भी एंड नहीं करना चाहता इनू, ये कन्फ्लिक्ट इकोनॉमी का है। As it happens in Afghanistan, the wider clan of the killed will seek retribution. ਹੁਣ wider clan ਕੀ ਹੈ ਕਿ ਬਾਕੀ ਸਿੱਖ ਦੁਨੀਆ 'ਚੋਂ ਗੁੱਸੇ 'ਚ ਨੇ, ਉਹ ਕਹਿ ਰਹੇ ਨੇ ਅਸੀਂ ਇਹਦਾ ਬਦਲਾ ਲੈਣਾ। ਆਪ ਹੀ ਕਿਸੇ ਨੇ ਨਹੀਂ ਕਿਹਾ ਵੀ ਕੌਣ ਹੈ, ਪਰ ਇਹ ਹੈ ਜਿਹੜੀ ਸ਼ਰਾਰਤ ਅਲਟੀਮੇਟਲੀ ਜਿਹਦੇ ਤੋਂ ਮੈਨੂੰ ਕੱਲ ਵੀ ਸ਼ੱਕ ਲੱਗਾ ਸੀ, ਤੇ ਅੱਜ ਇਹ ਪੜ੍ਹਨ ਤੋਂ ਬਾਅਦ ਮੈਂ ਦੁਬਾਰਾ ਸੋਚਦਾ ਹਾਂ, ਔਰ ਉਦੋਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਕਿ ਐਲਿਸ ਜੀ ਵੈਲਸ ਦੀ ਵੀ विजिट के नाल कोइंसाइड करता है। हुणे अखीर च कहंदा है एज इट हैपन्स इन अफगानिस्तान द वाइडर क्लैन ऑफ द किल्ड विल सीक रेट्रीब्यूशन बट द डेफनिंग साइलेंस ऑफ द सिख रेफरेंडम 2020 वालाज नीड टू बी नोटेड। उन्हें कहा जी ये 2020 वालाज जिवें कोई चाह वाला हुंदा है, कोई पकौड़ियां वाला हुंदा है, ये भी एक जिन्हों तुसी ट्रैश कर दो किसी गल नूं। डेफनिंग साइलेंस कि जी वो तो बिल्कुल बाकी काम तो जी बदला लैन फिरती है, ये जो 2020 वाले ने ये तो चुप कर गए, उन्होंने चुप नहीं किए, उन्होंने तुहानू दस दिता है भी ये क्या नहीं, उन्होंने कोई लंबा चौड़ा बयान नहीं दिता है। उन्होंने 2 पिक्चर्स लाती हैं क्लिंटन दी कि भी उदों 20 मार्च 2000 नूं क्लिंटन गया तो चिट्ठी सिंहपुरा च 35 सिख मार दिते, और हुण ये जिस दिन ये मिस एलिस जी वेल्स जिहड़ी है वो काबुल सी और ये सारी नैगोशिएट कर रही है, उस तो बाद पाकिस्तान आई है हुण उदों ये जलालाबाद मार दिते। उन्होंने कहा भी तुसी खुद ही दसो बुझो इहदे पिछे कौन। सो असी समझते हैं कि भी ये ट्रिब्यून की इस गल ने जिहड़ी मेरी फर्दर, क्योंकि सारे इनसाइडर ने जिहड़े इस लैवल के एडिटर ने एजेंसियां दे नाल रखदे ने राबता,
ਸੋ ਇਹਨਾਂ ਨੇ ਜਿਹੜਾ ਇਹ ਆਪਣਾ ਪੱਤਾ ਖੇਡਿਆ ਉਹ ਖਤਰਨਾਕ ਹੈ। ਪਰ ਮੈਂ ਜਿਵੇਂ ਕੱਲ ਵੀ ਇਸ ਗੱਲ ਦੀ ਐਪਰੀਸ਼ੀਏਸ਼ਨ ਦਿੱਤੀ ਸੀ, ਅੱਜ ਵੀ ਹੋਰ ਵੀ ਮੇਰੇ ਵੀਰਾਂ ਨੇ ਕਿਹਾ ਕਿ ਵੀ ਜਿੰਨਾ ਸਿੱਖਾਂ ਦਾ ਰਿਐਕਸ਼ਨ ਸੋਸ਼ਲ ਮੀਡੀਆ ਤੇ ਵੀ ਅਦਰਵਾਈਜ਼ ਵੀ ਬੜਾ ਬੈਲੈਂਸਡ ਰਿਹਾ, ਕਿਉਂਕਿ ਇਹ ਹੁਣ ਸਾਨੂੰ ਸਮਝ ਆ ਗਈ ਹੈ ਕਿ ਵੀ ਅਲਟੀਮੇਟਲੀ ਇਹ ਕਿਹਦੇ ਹਿੱਤਾਂ 'ਚ ਗੱਲਾਂ ਜਾਂਦੀਆਂ ਨੇ ਤੇ ਕੌਣ ਹੈ ਜਿਹੜਾ ਇਹ ਕੰਮ ਕਰ ਰਿਹਾ। ਚੋਰ ਦਾ ਰੌਲਾ ਪਾ ਰਿਹਾ ਪਰ ਹੈ ਆਪ ਹੀ ਚੋਰ ਹੈ। ਚੋਰ ਨੂੰ ਫੜਨ ਦੌੜੋ ਤੇ ਚੋਰ ਅੱਗੇ ਰਲ ਜਾਂਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੀ ਜੋ ਪਹਿਲੀ ਜਿਹੜੀ ਵਿਚਾਰ ਚਰਚਾ ਸੀ ਉਸ ਦੀ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।